ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਆਪਾਂ ਨੂੰ ਪਤਾ ਹੈ ਵੀ ਇਮੀਗ੍ਰੇਸ਼ਨ ਨੂੰ ਲੈ ਕੇ ਕਾਫੀ ਖਿੱਚੋਤਾਣ, ਕਾਫੀ ਕ੍ਰੈਕਡਾਊਨ ਤੇਜ਼ੀ ਦੇ ਨਾਲ ਜਿਹੜਾ ਉਹ ਚੱਲ ਰਿਹਾ ਆ। ਅੱਜ ਐਨਬੀਸੀ ਨਿਊਜ਼ ਨੇ ਜਿਹੜੀ ਉਹ ਰਿਪੋਰਟਿੰਗ ਇਸ ਬਾਬਤ ਕੀਤੀ ਆ। ਕਹਿੰਦੇ ਵੀ ਕਈ ਜਿਹੜੇ ਇਮੀਗ੍ਰੈਂਟਸ ਆ ਜਿਨ੍ਹਾਂ ਨੇ ਆਪਣੀ ਸਹੁੰ ਚੁੱਕਣੀ ਸੀ ਸਿਟੀਜ਼ਨਸ਼ਿਪ ਦੀ, ਉਹਨਾਂ ਨੂੰ ਕੈਂਸਲ ਜਿਹੜੀਆਂ ਉਹਨਾਂ ਦੀਆਂ ਓਥ ਸੈਰਮਨੀਜ਼ ਕਰ ਦਿੱਤੀਆਂ ਗਈਆਂ ਆ। ਬੋਸਟਨ ਦੇ ਫਿਨਰਲ ਹਾਲ ਦੇ ਵਿੱਚ ਕਹਿੰਦੇ ਵੀ ਇਸ ਹਫਤੇ ਕਈ ਜਾਣਿਆਂ ਦੀ ਡੇਟ ਸੀਗੀਆਂ ਇਸ ਸਹੁੰ ਚੁੱਕ ਸਮਾਗਮ ਦੀਆਂ, ਤੇ ਉਹ ਕਹਿੰਦੇ ਵੀ ਉਹਨਾਂ ਨੂੰ ਹੁਣ ਅਖੀਰਲੇ ਮੌਕੇ ਕਹਿ ਦਿੱਤਾ ਗਿਆ ਵੀ ਹੁਣ ਇਸ ਦੇ ਵਿੱਚ ਅੱਗੇ ਨਹੀਂ ਵੱਧ ਸਕਦੇ, ਤੇ ਉਸ ਨੂੰ ਕੈਂਸਲ ਕਰ ਦਿੱਤਾ ਗਿਆ ਹੈਗਾ ਆ। ਕਹਿੰਦੇ ਵੀ ਇਦਾਂ ਦੀ ਜਿਹੜੀ ਸਿਚੁਏਸ਼ਨ ਕੱਲੀ ਬੋਸਟਨ ਵਿੱਚ ਹੀ ਨਹੀਂ, ਮੁਲਕ ਦੇ ਬਹੁਤ ਸਾਰੇ ਜਿਹੜੇ ਹਿੱਸਿਆਂ ਦੇ ਵਿੱਚ ਇਹੀ ਚੀਜ਼ ਦੇਖਣ ਨੂੰ ਮਿਲੀ ਹੈਗੀ ਆ। ਯੂਐਸਸੀਐਸ ਨੇ ਇੰਸਟਰਕਟ ਕਰ ਦਿੱਤਾ ਸੀ ਆਪਣੇ EMPLOYEES ਨੂੰ ਵੀ ਇਮੀਗ੍ਰੇਸ਼ਨ ਪਾਥਵੇ ਜਿਹੜੇ 19 ਮੁਲਕ ਆ ਜਿਨ੍ਹਾਂ ਨੂੰ ਹਾਈ ਰਿਸਕ ਮੰਨਿਆ ਜਾ ਰਿਹਾ, ਜਿਨ੍ਹਾਂ 'ਚ ਅਫਗਾਨਿਸਤਾਨ, ਕਿਊਬਾ, ਵੈਨੇਜ਼ੁਏਲਾ, ਹੇਤੀ, ਸੋਮਾਲੀਆ ਵਰਗੇ ਮੁਲਕ ਆਉਂਦੇ ਆ, ਵੀ ਉਹਨਾਂ ਦੀ ਇਮੀਗ੍ਰੇਸ਼ਨ ਪਾਥਵੇ ਆ ਉਹਨਾਂ ਨੂੰ ਰੋਕ ਦਿੱਤਾ ਜਾਵੇ। ਨੈਚੁਰਲਾਈਜੇਸ਼ਨ ਸੈਰੇਮਨੀ ਅਖੀਰਲਾ ਸਟੈਪ ਹੁੰਦਾ ਆ ਯੂਐਸ ਸਿਟੀਜ਼ਨ ਬਣਨ ਦੇ ਲਈ। ਜਿਸ ਦਿਨ ਤੁਹਾਡੇ ਹੱਥ ਦੇ ਵਿੱਚ ਨੈਚੁਰਲਾਈਜੇਸ਼ਨ ਦਾ ਸਰਟੀਫਿਕੇਟ ਆ ਜਾਂਦਾ ਆ, ਉਸ ਦਿਨ ਜਦੋਂ ਤੁਸੀਂ ਸਹੁੰ ਚੁੱਕਦੇ ਆ ਤਾਂ ਫਿਰ ਤੁਸੀਂ ਅਮਰੀਕਾ ਦੇ ਨਾਗਰਿਕ ਬਣ ਜਾਂਦੇ ਆ। ਬੋਸਟਨ ਦੀ ਜਿਹੜੀ ਮੇਅਰ ਆ ਮਿਸ਼ੇਲ ਵੂ, ਉਹਨੇ ਇਸ ਚੀਜ਼ ਦੇ ਉੱਤੇ ਗੁੱਸਾ ਪ੍ਰਗਟਾਉਂਦੇ ਹੋਏ ਕਿਹਾ ਵੀ ਇਹ ਬੜਾ ਇੱਕ ਡਿਸਪਿਕੇਬਲ ਪੇਨਫੁਲ ਜਿਹੜੀ ਇਵੈਂਟ ਆ ਉਹ ਕੀਤਾ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ। ਕਹਿੰਦੇ ਵੀ ਜਿਹੜਾ ਫੈਸਲਾ ਲਿਆ ਗਿਆ ਆ, ਜਿਸ ਫਾਊਂਡੇਸ਼ਨ ਨੂੰ ਇਹ ਰਿਪਰੈਜ਼ੈਂਟ ਕਰਦੀਆਂ ਆ ਸੈਰੇਮਨੀਜ਼ ਨੈਚੁਰਲਾਈਜੇਸ਼ਨ ਵਾਲੀਆਂ, ਉਹ ਉਸ ਦੇ ਉੱਤੇ ਲੱਤ ਮਾਰਨੀ, ਉਸ ਨੂੰ ਜਿਹੜਾ ਉਹ ਕੈਂਸਲ ਕਰਨਾ, ਇਹ ਬਹੁਤ ਇੱਕ ਮਾੜੀ ਗੱਲ ਹੈਗੀ ਆ। ਸੋ ਯੂਐਸਸੀਐਸ ਕਹਿੰਦੇ ਵੀ ਅਸੀਂ ਇਸ ਨੂੰ ਇਸ ਕਰਕੇ ਰੋਕਿਆ ਆ ਤਾਂ ਜੋ ਰੀਵੈਟਿੰਗ ਕੀਤੀ ਜਾ ਸਕੇ, ਉਹਨਾਂ ਪ੍ਰੋਸੈਸਿਸ ਦੇ ਵਿੱਚ ਹੋਰ ਸਖਤੀ ਲਿਆਂਦੀ ਜਾ ਸਕੇ ਜਾਂ ਓਨੀ ਸੂਖਮਤਾ ਲਿਆਂਦੀ ਜਾ ਸਕੇ ਜਿਹਦੇ ਨਾਲ ਅਸੀਂ ਜਿਹੜੇ ਕ੍ਰਿਮੀਨਲਸ ਆ ਉਹਨਾਂ ਨੂੰ ਅਮਰੀਕਾ ਦੇ ਵਿੱਚ ਵੜਨ ਤੋਂ ਰੋਕ ਸਕੀਏ। ਸੋ ਯੂਐਸਸੀਐਸ ਦੇ ਡਾਇਰੈਕਟਰ ਜਿਹੜੇ ਜੋਸਫ ਬੀ ਐਡਲੋ ਆ, ਉਹਨਾਂ ਨੇ ਬੀਤੇ ਸ਼ੁੱਕਰਵਾਰ ਪ੍ਰੈਸ ਰਿਲੀਜ਼ ਦੇ ਵਿੱਚ ਇਹ ਦੱਸਿਆ ਸੀਗਾ ਵੀ ਨਵਾਂ ਸਕਰੀਨਿੰਗ ਸੈਂਟਰ ਜਿਹੜਾ ਅਟਲਾਂਟਾ ਦੇ ਵਿੱਚ ਇਹੀ ਚੀਜ਼ਾਂ ਦੀ ਘੋਖ ਕਰਨ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ ਹੁਣ ਖੋਲ੍ਹਿਆ ਗਿਆ ਆ। ਕਹਿੰਦੇ ਵੀ ਅਸੀਂ ਪ੍ਰੋਟੈਕਟਿਵ ਮੈਜਰਸ ਲਿਆ ਰਹੇ ਹਾਂ, ਜਿਹਦੇ ਵਿੱਚ ਦੇਖਿਆ ਜਾਊਗਾ ਵੀ ਕਿਸੇ ਨੇ ਫਰਾਡ ਤਰੀਕੇ ਦੇ ਨਾਲ, ਝੂਠ ਚਕਾਰੀ ਦੇ ਨਾਲ ਜਾਂ ਕੋਈ ਇਦਾਂ ਦੀਆਂ ਚੀਜ਼ਾਂ ਤਾਂ ਨਹੀਂ ਵਰਤੀਆਂ ਜਿਹਦੇ ਨਾਲ ਸਾਡੇ ਇਮੀਗ੍ਰੇਸ਼ਨ ਸਿਸਟਮ ਨੂੰ ਖਤਰਾ ਬਣ ਰਿਹਾ ਆ ਜਾਂ ਕ੍ਰਿਮੀਨਲਸ ਇਸ ਦੇ ਵਿੱਚ ਦਾਖਲ ਨਾ ਹੋ ਜਾਣ। ਇਸ ਕਰਕੇ ਆਪਾਂ ਇਹ ਜਿਹੜੀਆਂ ਸੈਰੇਮਨੀਜ਼ ਆ ਉਹਨਾਂ ਨੂੰ ਰੋਕ ਦਿੱਤਾ ਹੈਗਾ ਆ। ਜੀ।